खूबसूरती मेरे ख्याल यही रही है कि जिथे इत्थे हज़ारां की गिनती दे विच लोग पहुँचते आ। आस्ट्रेलिया के कोने कोने तो पंजाबी इत्थे पहुँचते आ, पर नाल दी नाल इत्थे गुरु का जिहड़ा लंगर ਉਹ अटुੱਟ वरतदा आ। बाबे नानक का लंगर अटुੱਟ वरतदा आ। सवेर तो लैके रात तक कोई भी इत्थों खाली पेट नहीं मुड़दा। सवेरे चाह का लंगर चलदा आ। चाह दे नाल तुसीं देख सकते हो कि किस तरीके नाल बेसन मट्ठियां जिहड़े पकौड़े आ, बिल्कुल जिहड़ा पेंडू विआह वाला माहौल आ वो इत्थे सिरजिया ਜਾਂਦਾ कि ਤੁਸੀਂ मेरे मगर भी देख सकते हो कि किस तरीके नाल टेबल कुर्सियां लगे हुए आ ते ਜਿਹੜੇ ਲੋਕੀ ਆ ਉਹ ਚਾਹ ਦਾ ਲੰਗਰਾਂ ਨੂੰ ਪੁੱਛਦੇ ਆ ਕਿ ਕਿੱਦਾਂ ਦਾ ਵੀਰ ਜੀ ਐਕਸਪੀਰੀਅੰਸ ਆ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਕਿੱਦਾਂ ਜੀ? ਠੀਕ ਠਾਕ ਵਧੀਆ ਵੀਰੇ। ਤੁਸੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਪਹੁੰਚੇ ਹੋ, ਕਿਵੇਂ ਦਾ ਲੱਗ ਰਿਹਾ ਹੈ? ਵੀਰ ਜੀ ਬਹੁਤ ਵਧੀਆ ਲੱਗ ਰਿਹਾ। ਆਪਾਂ ਇਹ ਤੀਜੀ ਚੌਥੀ ਵਾਰੀ ਅਟੈਂਡ ਕਰ ਰਹੇ ਹਾਂ ਜਦੋਂ ਦੇ ਆਏ ਆਸਟ੍ਰੇਲੀਆ ਦੇ ਵਿੱਚ, ਤੇ ਬਾਕੀ ਐਡੀਲੇਡ ਨਾਲ ਮੇਰਾ ਪਿਆਰ ਵੀ ਥੋੜਾ ਜ਼ਿਆਦਾ ਆ ਕਿਉਂਕਿ ਮੈਂ ਹੁਣ ਤੇ ਮੈਲਬੌਰਨ ਰਹਿਣਾ, ਪਰ ਸਟਾਰਟਿੰਗ ਦੇ ਜਦੋਂ ਮੈਂ ਆਸਟ੍ਰੇਲੀਆ ਆਇਆ ਸੀ ਸਟਾਰਟਿੰਗ ਦੇ 2 ਸਾਲ ਮੈਂ ਐਡੀਲੇਡ ਹੀ ਰਿਹਾ ਸੀ। ਤੇ ਬਾਈ ਜੀ ਸਵੇਰ ਦੇ ਸਟਾਰਟ ਹੋ ਚੁੱਕੀਆਂ ਗੇਮਾਂ, ਕਿਹੜੇ ਮੈਚ ਜਿਹੜੇ ਆ ਉਹ ਵੇਖ ਕੇ ਆਏ ਹੋ ਤੇ ਤੁਹਾਡੇ ਬੱਚੇ ਵੀ ਪਾਰਟਿਸਿਪੇਟ ਕਰ ਰਹੇ ਆ? ਹਾਂਜੀ ਵੀਰੇ, ਮੇਰਾ ਭਤੀਜਾ ਸੌਕਰ ਖੇਡ ਰਿਹਾ ਵਾ ਤੇ ਉਹਨਾਂ ਮੈਚ ਦੇਖ ਕੇ ਆਏ ਆਪਾਂ। ਸੁਬਾਹ ਸੀਗਾ 9 ਵਜੇ ਜੀ, ਤੇ ਉਹ ਫਿਨਿਸ਼ ਤੋਂ ਬਾਅਦ ਹੁਣ ਆਪਾਂ ਇੱਧਰ ਆਏ ਆਪਾਂ ਲੰਗਰ ਹਾਲ 'ਚ। ਬਿਲਕੁਲ, ਬਹੁਤ ਬਹੁਤ ਧੰਨਵਾਦ ਬਾਈ ਜੀ ਟਾਈਮ ਦੇਣ ਲਈ। ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀ ਜੀ ਕਿੱਥੋਂ ਆਏ ਹੋ ਤੁਸੀਂ? ਇੱਥੋਂ ਇੰਡੀਆ ਇੱਥੋਂ ਕਿੱਥੋਂ ਆਏ ਹੋ? ਇੱਥੋਂ ਹੰਬਰੀ ਤੋਂ ਜੀ। ਤੇ ਇੰਡੀਆ ਤੋਂ ਕਿੱਥੋਂ? ਫਿਰੋਜ਼ਪੁਰ। ਅੱਛਾ, ਤੇ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਪਹਿਲੀ ਵਾਰ ਆਏ ਹੋ? ਨਹੀਂ ਜੀ, ਦੂਸਰੀ ਵਾਰ। ਅੱਛਾ, ਤੇ ਕਿਵੇਂ ਅੱਜ ਦਾ? 8 ਸਾਲ ਪਹਿਲਾਂ ਆਏ ਸੀ ਇੱਕ ਵਾਰ ਦੇਖਣ। ਅੱਛਾ, ਉਦੋਂ ਵੀ ਐਡੀਲੇਡ ਚ ਆਏ ਸੀ? ਐਡੀਲੇਡ ਚ। ਹਾਂਜੀ। ਤੇ ਕਿਵੇਂ ਦਾ ਮਾਹੌਲ ਲੱਗਦਾ ਵੀ ਜੀ ਜਦੋਂ ਆਪਾਂ ਆ ਮਾਹੌਲ ਵੇਖਦੇ ਹਾਂ ਤਾਂ ਬਿਲਕੁਲ ਪੇਂਡੂ ਵਿਆਹ ਵਾਲਾ ਮਾਹੌਲ ਆ। ਜਿਹੜੀਆਂ ਸ਼ੱਕਰਪਾਰੇ ਜਲੇਬੀਆਂ ਸਭ ਕੁਝ ਉੱਦਾਂ ਹੀ ਗੁਰੂ ਦਾ ਲੰਗਰ ਵਰਤਦਾ ਆ। ਤੇ ਜਿਹੜੇ ਬੱਚੇ ਆ ਸਾਡੇ ਉਹ ਖੇਡਾਂ ਖੇਡਦੇ, ਕਿਵੇਂ ਦਾ ਲੱਗਦਾ? ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ। ਗੁਰਦੁਆਰਾ ਸਾਹਿਬ ਵਧੀਆ, ਲੋਕਾਂ ਨੇ ਸੇਵਾ ਕਰੀ, ਵਧੀਆ ਲੰਗਰ ਬਣੇ, ਬਹੁਤ ਵਧੀਆ। ਬਹੁਤ ਸਾਡੀਆਂ ਭੈਣਾਂ ਵੀ ਇੱਥੇ ਇਸ ਮੇਲੇ ਦੇ ਵਿੱਚ ਪਹੁੰਚੀਆਂ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ ਭੈਣ ਤੁਸੀਂ? ਅਸੀਂ ਐਡੀਲੇਡ ਤੋਂ। ਅੱਛਾ, ਤੇ ਪਹਿਲੀ ਵਾਰ ਖੇਡਾਂ ਵੇਖ ਰਹੇ ਹੋ ਕਿ ਇਸ ਤੋਂ ਪਹਿਲਾਂ ਵੀ ਆਏ ਹੋ? ਪਹਿਲਾਂ ਵੀ ਦੇਖੀਆਂ। ਤੇ ਕਿਵੇਂ ਦਾ ਲੱਗਦਾ ਹੈ? ਬਹੁਤ ਸੋਹਣੀਆਂ ਲੱਗਦੀਆਂ, ਹਰ ਵਾਰੀ ਬਹੁਤ ਸੋਹਣੀਆਂ ਗੇਮਾਂ ਹੁੰਦੀਆਂ ਜੀ। ਤੁਹਾਡੇ ਬੱਚੇ ਵੀ ਮੇਰੇ ਬਹੁਤ ਲਾਈਕ ਕਰਦੇ ਆ ਦੇਖਣਾ, ਤੇ ਮੇਰੇ ਛੋਟੇ ਬੱਚੇ ਨੂੰ ਪਤਾ ਵੀ ਸਿੱਖ ਗੇਮਾਂ ਤੇ ਆਇਆ ਮੈਂ ਅੱਜ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਭੈਣ ਜੀ। ਤੇ ਬੱਚੇ ਵੀ ਪਸੰਦ ਕਰਦੇ ਆ, ਸਾਰਿਆਂ ਨੂੰ ਰਿਕਮੈਂਡ ਕਰਦੇ ਆ ਵੀ ਜ਼ਰੂਰ ਆਉਣਾ ਚਾਹੀਦਾ ਸਿੱਖ ਗੇਮਾਂ ਤੇ। ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵੀ ਆਪਣਾ ਕਲਚਰ ਕੀ ਹੈ। ਬਿਲਕੁਲ ਬਿਲਕੁਲ, ਸਾਡੇ ਬੱਚਿਆਂ ਨੂੰ ਪੰਜਾਬੀ ਨਾਲ, ਪੰਜਾਬੀਅਤ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਜਿਹੜੀਆਂ ਇਹ ਖੇਡਾਂ। ਹਾਂਜੀ, ਮੇਰੇ ਬੱਚੇ ਪ੍ਰੋਪਰ ਪੰਜਾਬੀ ਬੋਲਦੇ, ਮੈਨੂੰ ਇਸ ਗੱਲ ਤੇ ਬੜਾ ਮਾਣ ਆ। ਹਾਂਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਸਾਡੀ ਭੈਣ ਹੈ ਜਿਹੜੀ ਉਹ ਇਸ, ਕਿਉਂਕਿ ਜਿਹੜੇ ਬਾਹਰ ਵਿਦੇਸ਼ਾਂ 'ਚ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਜਿਹੜੀ ਉਹ ਪੰਜਾਬੀ ਤੋਂ ਦੂਰ ਹੋ ਜਾਂਦੇ ਸਾਡੇ ਬੱਚੇ। ਤਾਂ ਇਹ ਜਿਹੜੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਆ ਉਹਨਾਂ ਨੇ ਉਸ ਕਾਰਜ ਤੇ ਬਹੁਤ ਕੰਮ ਕੀਤਾ, ਤੇ ਉਹਦੇ ਵਿੱਚ ਆਪਾਂ ਨੂੰ ਆਲਵੇਜ਼ ਐਪਰੀਸ਼ੀਏਟ ਕਰਨਾ ਚਾਹੀਦਾ ਆਪਣੇ ਨਿਆਣਿਆਂ ਨੂੰ ਵੀ ਆਪਣੀ ਪੰਜਾਬੀ ਲੈਂਗੁਏਜ ਨਾਲ ਜੋੜਨਾ ਚਾਹੀਦਾ ਹੈ, ਤੇ ਅੱਗੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਆਪਾਂ ਪੰਜਾਬ ਜਾਂਦੇ ਆ ਤੇ ਆਪਾਂ ਨੂੰ ਬੜਾ ਮੁਸ਼ਕਿਲ ਹੁੰਦਾ ਉੱਥੇ। ਥੈਂਕ ਯੂ ਭੈਣ ਤੁਹਾਡੀ। ਪੰਜਾਬੀ ਸਿੱਖਦੇ ਆ ਤੇ ਬਹੁਤ ਅੱਛਾ ਲੱਗਦਾ। ਬਿਲਕੁਲ, ਬਹੁਤ ਬਹੁਤ ਮਿਹਰਬਾਨੀ। ਤਾਂ ਕਿ ਕਿਸ ਤਰੀਕੇ ਨਾਲ ਗੁਰੂ ਦਾ ਲੰਗਰ, ਬਾਬੇ ਨਾਨਕ ਦਾ ਲੰਗਰ ਆ ਉਹ ਜਿਹੜਾ ਚੱਲ ਰਿਹਾ ਹੈ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ। ਲਗਾਤਾਰ 3 ਦਿਨ ਗੁਰੂ ਦਾ ਲੰਗਰ ਸਵੇਰ ਤੋਂ ਲੈ ਕੇ ਰਾਤ ਤੱਕ ਚੱਲਦਾ ਆ, ਤੇ ਵਲੰਟੀਅਰ ਜਿਹੜੇ ਆ ਉਹ ਲਗਾਤਾਰ ਮਿਹਨਤ, ਸਿਰਫ ਇਹ 3 ਦਿਨ ਮਿਹਨਤ ਨਹੀਂ ਕਰਦੇ, ਇਸ ਤੋਂ ਪਹਿਲਾਂ ਇਹਦੀਆਂ ਤਿਆਰੀਆਂ ਨੂੰ ਕਈ ਹਫ਼ਤੇ ਲੱਗਦੇ ਆ। ਸੋ ਜਿਹੜੇ ਸਾਡੇ ਵਲੰਟੀਅਰ ਆ ਉਹ 3 ਦਿਨ ਲਗਾਤਾਰ ਅਣਥੱਕ ਮਿਹਨਤ ਕਰਦੇ ਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਧਰ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਆ। ਆਓ ਭੈਣ ਹੁਣਾਂ ਨਾਲ ਗੱਲਬਾਤ ਕਰਦੇ ਆ। ਭੈਣ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਕਿੱਥੋਂ ਆਏ ਹੋ ਤੁਸੀਂ? ਐਡੀਲੇਡ ਤੋਂ ਲੋਕਲ? ਹਾਂਜੀ, ਐਡੀਲੇਡ ਤੋਂ ਹੀ ਆ। ਤੇ ਭੈਣ ਤੁਸੀਂ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਹੋ, ਕਿਵੇਂ ਦਾ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਵਾ। ਮੈਨੂੰ ਅਜੇ ਮਹੀਨਾ ਹੀ ਹੋਇਆ ਵੈਸੇ ਤਾਂ ਆਈ ਨੂੰ, ਪਰ ਬਹੁਤ ਵਧੀਆ ਲੱਗਦਾ। ਮੈਂ ਪਹਿਲੀ ਵਾਰ ਇੰਨੇ ਪੰਜਾਬੀ ਇਕੱਠੇ ਦੇਖੇ, ਨਹੀਂ ਤਾਂ ਮੈਂ ਕਹਿੰਦੀ ਸੀ ਮੈਨੂੰ ਪੰਜਾਬੀ ਨਹੀਂ ਦਿਖਦੇ ਇੱਥੇ, ਪਰ ਬਹੁਤ ਵਧੀਆ ਲੱਗਿਆ। ਸੋ ਤੁਸੀਂ ਇੰਡੀਆ ਤੋਂ ਮਹੀਨਾ ਪਹਿਲਾਂ ਹੀ ਆਏ ਹੋ, ਸਟੂਡੈਂਟ ਵੀਜ਼ੇ ਤੇ ਆਏ ਹੋ? ਹਾਂਜੀ, ਮੈਂ ਸਟੂਡੈਂਟ ਵੀਜ਼ੇ ਜੀ। ਤਾਂ ਬਿਲਕੁਲ ਜਿਸ ਤਰੀਕੇ ਨਾਲ ਇੱਥੇ ਪੰਜਾਬੀ ਮੇਲਾ ਸੱਜਿਆ ਹੋਇਆ ਆ ਉਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਹਾਂਜੀ, ਬਹੁਤ ਵਧੀਆ ਲੱਗਦਾ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਭੈਣ ਤੁਹਾਡਾ। ਗੱਲ ਕਰ ਰਿਹਾ ਸੀ ਕਿ ਇਹ ਜਿਹੜਾ ਜਿਸ ਤਰੀਕੇ ਨਾਲ ਇਹ ਪ੍ਰਬੰਧ ਕੀਤੇ ਗਏ ਆ, ਇਹਦੇ ਮਗਰ ਬਹੁਤ ਸਾਰੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਆ, ਮਿਹਨਤ ਕਰਨ ਵਾਲੇ ਜਿਹੜੇ ਪਿਛਲੇ ਕਈ ਚਿਰ ਤੋਂ ਇਸ ਦਿਨ ਦੀ ਤਿਆਰੀ ਕਰ ਰਹੇ ਆ, ਤੇ ਸਾਡੇ ਵੀਰ ਹੁਣੀ ਸਾਡੇ ਨਾਲ ਖੜੇ ਆ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ, ਤੇ ਤੁਸੀਂ ਲੋਕਲ ਹੋ ਐਡੀਲੇਡ ਤੋਂ? ਮੇਰਾ ਨਾਮ ਪਵਨ ਕੁਮਾਰ ਹੈ ਜੀ, ਮੈਂ ਪੰਜਾਬ ਤੋਂ ਹਾਂ, ਬਰਨਾਲੇ ਤੋਂ।
ਅੱਛਾ ਹਾਂਜੀ ਅਸੀਂ ਐਡੀਲੇਡ ਇੱਥੇ ਆਪਣੇ ਗਾਜ਼ਾ ਪਾਰਕ ਇੰਡੀਅਨ ਪੇਰੈਂਟਸ ਦਾ ਸਾਡਾ ਗਰੁੱਪ ਬਣਾਇਆ ਹੈ, ਉਹਦੇ ਵੱਲੋਂ ਆਏ ਆ ਜੀ ਸਾਰੇ ਇਕੱਠੇ ਹੋ ਕੇ। ਅੱਛਾ, ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੋਏ ਹੋ? ਵਿਜ਼ਟਰ ਵੀਜ਼ੇ ਤੇ ਆਏ ਹੋਏ ਜੀ। ਆ। ਸੋ ਦੋਸਤੋ ਜਿਸ ਤਰੀਕੇ ਨਾਲ ਬਾਈ ਜੀ ਹੋਣਾ ਨੇ ਦੱਸਿਆ ਕਿ ਇੱਕ ਵਿਜ਼ਟਰ ਜਿਹੜੇ ਪੇਰੈਂਟਸ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਤੇ ਉਹਨਾਂ ਵੱਲੋਂ ਵੀਰ ਜੀ ਹੁਣੀ ਆਏ ਆ। ਸੋ ਵੀਰ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਇਹ ਮੇਲਾ ਜਿਸ ਤਰੀਕੇ ਨਾਲ ਸੱਜਿਆ ਹੋਇਆ ਆ, ਤੁਸੀਂ ਪਹਿਲਾਂ ਵੀ ਪਹੁੰਚੇ ਹੋ ਇੱਥੇ ਕਦੀ? ਨਹੀਂ ਜੀ, ਮੈਂ ਤਾਂ ਪਹਿਲੀ ਵਾਰੀ ਆਇਆ ਇੱਥੇ ਜੀ। ਤੇ ਵੈਸੇ ਮੈਂ ਸੁਣਿਆ ਬਹੁਤ ਸੀ ਵੀ ਮੇਲਾ ਬਹੁਤ ਵਧੀਆ ਲੱਗਦਾ ਹੈ ਜੀ। ਹਾਂਜੀ, ਭਰਦਾ ਬਹੁਤ ਹੈ ਜੀ। ਕਿਵੇਂ ਦਾ ਲੱਗ ਰਿਹਾ ਇੱਥੇ ਪਹੁੰਚ ਕੇ? ਬਹੁਤ ਵਧੀਆ ਜੀ, ਬਹੁਤ ਹੀ ਵਧੀਆ ਲੱਗ ਰਿਹਾ ਜੀ। ਬਹੁਤ ਲੋਕ ਪਹੁੰਚ ਰਹੇ ਨੇ ਇੱਥੇ ਜੀ, ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਖੇਡ ਮੇਲਾ। ਇਹ ਬਹੁਤ ਹੀ ਉਤਸ਼ਾਹ ਹੈ ਲੋਕਾਂ 'ਚ ਜੀ, ਬਹੁਤ ਜ਼ਿਆਦਾ। ਬਿਲਕੁਲ ਦੋਸਤੋ, ਜਿਸ ਤਰੀਕੇ ਨਾਲ ਆਸਟ੍ਰੇਲੀਆ ਦੇ ਕੋਨੇ-ਕੋਨੇ ਤੋਂ ਪੰਜਾਬੀ ਇੱਥੇ ਪਹੁੰਚਿਆ ਹੋਇਆ ਆ। ਇੱਧਰ ਸਾਡੀਆਂ ਭੈਣਾਂ ਲੱਗੀਆਂ ਹੋਈਆਂ ਲਾਈਨ ਦੇ ਵਿੱਚ, ਬਾਬਿਆਂ ਦਾ ਲੰਗਰ ਜਿਹੜਾ ਉਹ ਅਟੁੱਟ ਵਰਤ ਰਿਹਾ ਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਰੇਕ ਦੇ ਜਿਹੜੇ ਚਿਹਰੇ ਤੇ ਉਤਸ਼ਾਹ ਆ, ਇੱਕ ਵੱਖਰੇ ਤਰ੍ਹਾਂ ਦੀ ਰੌਣਕ ਆ, ਇੱਕ ਜਿਹੜਾ ਪੰਜਾਬੀ ਮਾਹੌਲ, ਜਿਹੜਾ ਪੰਜਾਬੀ ਵਿਆਹ ਵਰਗਾ ਮਾਹੌਲ ਉਹ ਇੱਕ ਇੱਥੇ ਸਿਰਜਿਆ ਹੋਇਆ ਆ, ਜਿਹਨੂੰ ਵੇਖ ਕੇ ਜਿਹੜੀ ਆ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ।